ਮੁਹੰਮਦ ਦੇ ਸੱਟ ਵਾਵਾ ਹੀ ਲੱਗ ਗਈ। ਸਰਾਲਾ ਵੀ ਬਣਨਾ ਇਹਨੇ ਸ਼ਾਮੀ ਮਹਿੰਦੀ ਤੇ ਵੀ ਤੇ ਸਵੇਰੇ ਵੀ। ਠੰਡ ਹੈਗੀ ਅੱਜ ਬਹੁਤ ਜ਼ਿਆਦੀ। ਪਤਾ ਨਹੀਂ ਮੇਰੀ ਕੋਈ ਤਬੀਅਤ ਖਚਕੀ ਹੋਈ ਹੈ ਤਾਂ ਕਰਕੇ ਲੱਗਦੀ ਪਈ ਆ ਜਾਂ ਵੈਸੇ ਜ਼ਿਆਦਾ ਵਾ ਹੈ 6 ਦੇਖ ਰਹੀ ਕਿਤੇ ਫਿਰ ਕਿਉਂਕਿ ਹੁਣ ਸਾਡੇ ਕੋਲ ਆਪਸ਼ਨ ਕੋਈ ਨਹੀਂ ਵਾਪਸੀ 7 ਕੋ ਨਹੀਂ ਹੈਗਾ। ਮਾਸ਼ਾਅੱਲਾ ਸ਼ਾਦੀ ਤੇ ਮਠਾਈ ਬਣਦੀ ਪਈ ਹੈ ਮੋਤੀਚੂਰ ਵਾਲੇ ਲੱਡੂ ਕਿਸੇ ਕਿਸੇ ਸ਼ਾਦੀ ਤੇ ਦੇਖਣ ਨੂੰ ਮਿਲਦੇ ਆ ਇਹ। 12ਵਾਂ ਮਹੀਨੇ ਦੀ ਰਸਮ ਚੱਲਣ ਡਈ ਹੈ ਅਸੀਂ ਇੱਥੇ ਬੈਠੇ ਜਾ ਪੀਂਦੇ ਪਏ ਹਾਂ। ਤਬੀਅਤ ਬਹੁਤ ਖਰਾਬ ਹੋਈ ਅੱਜ ਬੜਾ ਸਾਰਾ ਕੰਮ ਖਰਾਬ ਹੋਇਆ ਤੁਹਾਨੂੰ ਮੈਂ ਦੱਸਣਾ ਬਾਅਦ ਦੇ ਵਿੱਚ। ਮਜ਼ਾ ਆ ਗਿਆ। ਖਾਣਾ ਚੁੱਕ ਲਾ। अस्सलाम वालेकुम की हाल चाल है जी ਤੁਹਾਡਾ उम्मीद करदा सारे वधिया हो गए। अल्लाह ताला दा फजल ते करम दे नाल शुरू करदे हैं इत्थे व्लॉग। अज ना असीं सवेरे वाक ते भी कोई नहीं गए। राती शादी तो वापस आए ना सवेरे उठे तो गला खराब थोड़ी बहुती ना खांसी दी शिकायत आ। मैनूं लगदा मैनूं ना राती उत्थे नज़र लग गई है। नज़र की लगनी सी असल च राती चाह पीती उत्थे आउण लग्गिया ने चाह सी थोड़ी गर्म तो घुट जिहड़ा ना थोड़ा ज़्यादा भरिया गया ਉਹਦਾ ਤੇ ਉਹਦੀ ਵਜ੍ਹਾ ਤੋਂ ਨਾ ਗਲਾ ਸਾਰਾ ਖਰਾਬ ਹੋਇਆ ਪਿਆ। ਹੁਣ ਅਸੀਂ ਆਪਣੇ ਬਿਸਤਰੇ ਵਿੱਚ ਹੀ ਬੈਠੇ ਹਾਂ ਚਾਹ ਮੰਗਾਈ ਹੈ ਪੀਣ ਵਾਸਤੇ। ਗਰਮੀਆਂ ਨੂੰ ਪੀ ਦੀ ਸਵੇਰੇ ਸਵੇਰੇ ਲੱਸੀ ਤੇ ਸਰਦੀਆਂ ਨੂੰ ਚਾਹ। ਆਹ ਚਾਹ ਠੀਕ ਆ ਬਹੁਤੀ ਗਰਮ ਨਹੀਂ ਹੈਗੀ। ਅਸੀਂ ਅੱਜ ਫਿਰ 2 ਦਿਨਾਂ ਦੇ ਪੱਠੇ ਲੈ ਕੇ ਆਣੇ ਆ ਤਾਂ ਜੋ ਸਾਡੇ ਅਗਲੇ ਜਿਹੜੇ ਵਿਆਹ ਵਾਲੇ 2 ਦਿਨ ਆ ਨਾ ਉਹ ਥੋੜ੍ਹਾ ਸਕੂਨ ਨਾਲ ਲੰਘ ਜਾਣ ਤੇ ਕੰਮ ਸ਼ਾਮ ਦੇ ਪਿੱਛੇ ਨਾ ਟੈਨਸ਼ਨ ਨਾ ਹੋਵੇ। ਸਾਡੇ ਲੱਗਣੇ ਉੱਥੇ ਪੂਰੇ ਦਿਨ ਤੇ ਜਿਹਦੀ ਵਜ੍ਹਾ ਤੋਂ ਨਾ ਘਰ ਆ ਕੇ ਪੱਠੇ ਪੁੱਠੇ ਲਿਆਉਣ ਦਾ ਜਿਹੜਾ ਟਾਈਮ ਆ ਨਾ ਉਹ ਘੱਟ ਲੱਗਣਾ। ਫਿਰ ਸਾਡੇ ਨਾਲ ਜੁੜੇ ਰਹੋ। ਕੱਲ੍ਹ ਅਸੀਂ ਸ਼ਹਿਰ ਜਾਣਾ ਸੀ ਉਹ ਵੀ ਨਹੀਂ ਜਾ ਸਕੇ ਉਹ ਵੀ ਜਾਵਾਂਗੇ ਅੱਜ ਤੇ ਬਾਕੀ ਜਿਹੜੇ ਕੰਮ ਸ਼ਾਮ ਹੈਗੇ ਉਹ ਵੀ। ਤੇ ਫਿਰ ਵਲਾਗ ਦੇ ਐਂਡ ਦੇ ਉੱਤੇ ਮਹਿੰਦੀ ਵੀ ਹੋਏਗੀ। ਖੇਤ ਜਾਣ ਦਾ ਟਾਈਮ ਹੋ ਗਿਆ ਸਾਡਾ। ਕੱਲ੍ਹ ਅਸੀਂ ਚਲੇ ਗਏ ਸੀਗੇ 9:30 ਵਜੇ ਅੱਜ ਨਾ 10:15 ਹੋ ਗਿਆ ਸਾਨੂੰ ਘਰ ਹੀ। ਆ ਛੋਟੇ ਛੋਟੇ ਕੰਮ ਕਰਦੇ ਆ ਅਸਲ 'ਚ ਨਾ ਵਲਾਗ ਜਿਹੜਾ ਨਾ ਬਣਾ ਕੇ ਨਾ ਆਪਣਾ ਮੈਂ ਅਪਲੋਡ ਕਰਤਾ ਤਾਂ ਕਰਕੇ ਦੇਰ ਹੋ ਗਈ ਆ। ਚੱਲਦੇ ਹਾਂ ਹੁਣ ਖੇਤ ਰੇਹੜੀ ਖੜੀ ਕਰਕੇ ਨਾ ਤੇ ਫਿਰ ਜਾਵਾਂਗੇ ਅੱਗੇ ਸ਼ਹਿਰੋਂ ਜਿਹੜਾ ਸਮਾਨ ਲਿਆਉਣਾ ਨਾ ਉਹ ਲਿਆਈਏ। ਕੱਲ੍ਹ ਨੂੰ ਫਿਰ ਸ਼ਾਦੀ ਵੀ ਭੁਗਤਾਣੀ ਬਲਕਿ ਸ਼ਾਮੀ ਮਹਿੰਦੀ 'ਤੇ ਜਾਣਾ ਵਾ ਤਾਂ ਕਰਕੇ। ਖੋਲ ਗੇਟ ਖੋਲ ਓਏ। ਠੰਡ ਵੀ ਚੰਗੀ ਆ। ਸੂਰਜ ਵੀ ਅੱਜ ਨਾ ਮਾੜਾ ਨਿਕਲਿਆ ਬਾਕੀ ਸਾਰੇ ਬੱਦਲ ਹੀ ਹੋਏ ਆ। ਇਹਨੂੰ ਕੀ ਹੋ ਗਿਆ ਸੱਟ ਲੱਗੀ ਦੇਖੋ ਇਹਨੂੰ। ਮੁਹੰਮਦ ਦੇ ਸੱਟ ਵਾਵਾ ਹੀ ਲੱਗ ਗਈ। ਸਰਾਲਾ ਵੀ ਬਣਨਾ ਇਹਨੇ ਸ਼ਾਮੀ ਮਹਿੰਦੀ ਤੇ ਵੀ ਤੇ ਸਵੇਰੇ ਵੀ। ਮੁਹੰਮਦ ਦੀ ਅੱਖ ਦੇ ਉੱਤੇ ਨਾ ਵਾਵਾ ਹੀ ਸੱਟ ਲੱਗ ਗਈ ਹੈ। ਖੂਨ ਥੋੜ੍ਹਾ ਜਿਹਾ ਨਿਕਲਿਆ ਪਰ ਕੱਟ ਜਿਹੜਾ ਨਾ ਬੜਾ ਗਹਿਰਾ ਜਿਹਾ ਸੀਗਾ। ਬਾਕੀ ਦੇਖੋ ਹੁਣ ਸ਼ਾਮੀ ਸਰਾਲਾ ਬਣਨ ਦਾ ਕੀ ਬਣਦਾ ਇਹਦਾ। ਫਿਲਹਾਲ ਤਾਂ ਉਹਦੇ ਪੱਟੀ ਕਰਦੀ ਆ ਉੱਥੇ ਤੇ ਸ਼ਾਮੀ ਪੱਟੀ ਲਾ ਕੇ ਫਿਰ ਸਰਾਲਾ ਬਣਾਵਾਂਗੇ ਉਹਨੂੰ। ਆ ਜਾ ਤੈਨੂੰ ਜਗ੍ਹਾ ਦੱਸ ਦਵਾਂ ਜਿਹੜੀ ਵੱਢਣੀ ਆ। ਠੰਡ ਹੈਗੀ ਅੱਜ ਬਹੁਤ ਜ਼ਿਆਦੀ। ਪਤਾ ਨਹੀਂ ਮੇਰੀ ਕੋਈ ਤਬੀਅਤ ਖਚਕੀ ਹੋਈ ਹੈ ਤਾਂ ਕਰਕੇ ਲੱਗਦੀ ਪਈ ਆ ਜਾਂ ਵੈਸੇ ਜ਼ਿਆਦਾ ਵਾ। ਕੱਲ੍ਹ ਤਾਂ ਮੈਂ 9:15 ਵਜੇ ਆ ਗਿਆ ਸੀਗਾ ਕੱਲੇ ਕੱਪੜਿਆਂ ਵਿੱਚ ਹੀ। ਅੱਜ ਸਵੈਟਰ ਪਾਇਆ ਚਾਦਰ ਲਈ ਆ ਕੰਨ ਵੀ ਢੱਕੇ ਆ ਪਰ ਠੰਡ ਜਿਹੜੀ ਨਾ ਫਿਰ ਵੀ ਸਰਦੀ ਕਹਿੰਦੀ ਵੀ ਤੇਰੇ ਵਿੱਚ ਹੀ ਵੜ ਜਾਣਾ। ਸ਼ੁਰੂ ਕਰ ਵੱਢਣੇ। ਹਾਂ ਤੇ ਮੇਰੇ ਅੰਦਰ ਤਾਂ ਇੱਥੇ ਹੀ ਰਹੀ ਜਾਈ ਨਾ। ਹਾਂ ਮੈਂ ਆਇਆ ਘੰਟੇ ਡੇਢ ਦੇ ਵਿੱਚ। ਅਜਮਲ ਨਜ਼ਰ ਨਹੀਂ ਆਉਂਦਾ ਪਿਆ भाई अजमल अंदर कितने होना या फिर बाहर उधर इधर। मैं बंदा ला के आ गया पट्ठियां ते काफी बड़ा है छोटा दे कोई। ये की नंबर है 6 देख रही किते फिर क्योंकि हुण साडे कोल ऑप्शन कोई नहीं वापसी 7 को नहीं हैगा देख ला। सुरमा भी है ਇਹਦੇ ਵਿੱਚ ਨਹੀਂ। ਹਾਂ ਸੁਰਮਾ ਵੀ ਦੋ ਨਾ ਪਾਉਣ ਵਾਸਤੇ ਇਹਦੇ ਵਿੱਚ ਪਾਉਣ ਵਾਸਤੇ ਦਿਓ ਸੁਰਮੇ ਵਾਲੇ ਪੈਸੇ ਸਾਈਆਂ ਲੈਣੇ ਆ ਤੇ ਉਹ ਵੀ ਡਿਜ਼ਾਈਨ ਆਹੀ ਆ। ਹਾਂਜੀ ਚਲ ਠੀਕ ਆ। ਇਹਦੇ ਵਿੱਚ ਸੁਰਮਾ ਕੱਢ ਕੇ ਉਹਦੇ ਵਿੱਚ ਪਾ ਲਿਓ ਨਾ। ਚਲ ਸਹੀ ਆ। ਕਿੰਨੇ ਹੋ ਗਏ ਹੁਣ ਇਹਦੇ? ਅਜਮਲ ਦੀ ਦਵਾਈ ਲੈ ਲਈ ਅਸੀਂ ਹਸਪਤਾਲੋਂ। ਇਹਦੀ ਕੋਈ ਤਬੀਅਤ ਖਰਾਬ ਹੋਈ ਸੀ ਸ਼ਾਦੀ ਅਟੈਂਡ ਕਰਨੀ ਹਜੇ ਇਹਨੇ ਵੀ। ਪੱਠੇ ਤਾਂ ਸਾਡੇ ਵੱਡੇ ਪਏ ਆ ਪਰ ਚਾਚਾ ਜ਼ਮਾਨ ਹੈ ਨਹੀਂ ਇੱਥੇ। ਆਸੇ ਪਾਸੇ ਵੀ ਕਿਸੇ ਰਕਬੇ 'ਚ ਨਜ਼ਰ ਕੋ ਨਹੀਂ ਆਉਂਦਾ ਪਿਆ ਹੈਗਾ। ਪੱਠੇ ਤਾਂ ਸਾਡੇ 2 ਦਿਨਾਂ ਦੇ ਵੱਡੇ ਗਏ ਆ। ਮੈਂ ਹੁਣ ਚੱਲਦੇ ਹਾਂ ਘਰ ਜਾ ਕੇ ਨਾ ਨਹਾ ਲੈਂਦੇ ਹਾਂ ਅੱਜ ਹੀ ਕਿਉਂ ਕੱਲ੍ਹ ਨੂੰ ਜਿਹੜਾ ਨਾ ਨਹਾਉਣ ਦਾ ਟਾਈਮ ਟੂਮ ਨਹੀਂ ਲੱਗਣਾ ਹੈਗਾ ਅਤੇ ਠੰਡ ਹੈਗੀ ਬਹੁਤ ਜ਼ਿਆਦਾ। ਸਰਦੀ ਯਕਦਮ ਹੀ ਬਣ ਗਈ ਅੱਜ ਤਾਂ। ਵਾਹ ਹੱਥ ਰੱਖੇ ਵੰਡ ਨੂੰ। ਮਰੱਬਿਓਂ ਜਿੱਦਾਂ ਅਸੀਂ ਘਰ ਆਏ ਹਾਂ ਨਾ ਬਸ ਟਾਈਮ ਲੰਘਦਾ ਗਿਆ ਅਤੇ ਬੁਖਾਰ ਜਿਹੜਾ ਨਾ ਚੜ੍ਹਦਾ ਗਿਆ। ਇੰਨੀ ਤਬੀਅਤ ਖਰਾਬ ਹੋਈ ਰਹੀ। ਹੁਣ ਤਾਂ ਮਗਰ ਦੀ ਨਮਾਜ਼ ਅਸੀਂ ਪੜ੍ਹ ਲਈ ਆ
ਚੱਲਦੇ ਹਾਂ ਹੁਣ ਮਾਮੂ ਘਰ ਜਾ ਕੇ ਨਾ ਮਹਿੰਦੀ ਅਟੈਂਡ ਕਰਦੇ ਹਾਂ। ਇੱਕ ਕਜ਼ਨ ਦਾ ਵਿਆਹ, ਉੱਤੋਂ ਬੁਖਾਰ ਹੋ ਗਿਆ, ਸਾਰਾ ਕੰਮ ਜਿਹੜਾ ਨਾ ਪ੍ਰੋਗਰਾਮ ਜਿਹੜਾ ਨਾ ਸਾਰਾ ਵੜ ਗਿਆ ਉਹਦਾ। ਬਹਰਹਾਲ ਚੱਲਦੇ ਹਾਂ ਹੁਣ। ਅਸੀਂ ਆਪਣਾ ਕੋਟ ਸ਼ੋਟ ਪਾ ਲਿਆ। ਕੋਟ ਗਰਮ ਤਾਂ ਹੈਗਾ ਪਰ ਫਿਰ ਵੀ ਇਹਦੇ ਵਿੱਚ ਨਾ ਇੱਦਾਂ ਵੀ ਕੰਬਾ ਲੱਗਣ ਡਿਆ ਇੰਨਾ ਗਰਮ ਕੋਟ ਹੋਣ ਦੇ ਬਾਵਜੂਦ। ਹਾਲਾਂਕਿ ਉੱਥੇ ਦੁਕਾਨ ਦੇ ਵਿੱਚ ਜਦੋਂ ਮੈਂ ਲਿਆ ਨਾ 5 ਮਿੰਟ ਪਾਇਆ ਹੋਣਾ ਜਾਂ 2-3 ਮਿੰਟ ਪਾਇਆ ਹੋਊਗਾ, ਅਤੇ ਮੈਨੂੰ ਨਾ ਪਸੀਨਾ ਆ ਗਿਆ ਸੀਗਾ। ਪਤਾ ਨਹੀਂ ਰੇਟ ਸੁੱਟ ਕੇ ਆਇਆ ਸੀਗਾ ਜਾਂ ਫਿਰ ਇੱਦਾਂ ਹੀ। ਅਤੇ ਜਾਣ ਵਾਸਤੇ ਅਸੀਂ ਨਾਲ ਦਸਤਾਨੇ ਵੀ ਰੱਖ ਲਿਆ ਆਪਣੇ, ਅਤੇ ਚਾਦਰ ਵੀ ਗਰਮ ਚਾਦਰ ਜਿਹੜੀ ਨਾ ਇਹ ਬਹੁਤ ਫਾਇਦਾਮੰਦ ਚੀਜ਼ ਆ, ਖਾਸ ਕਰ ਸਰਦੀਆਂ ਵਾਸਤੇ। ਮੁਹੰਮਦ ਉਰੇ ਇੱਥੇ ਸੱਟ ਲੱਗੀ ਤੇਰੇ ਤਾਂ ਹੀ ਹਜੇ ਵੀ? ਹਾਂ ਨਹੀਂ ਕਿਉਂ ਠੀਕ ਹੁੰਦੀ ਪਈ ਹੈ? ਤੇਰਾ ਪ੍ਰੋਗਰਾਮ ਕੈਂਸਲ ਨਾ ਕਰ ਦਈਏ ਸੜਵਾਲੇ ਵਾਲਾ? ਤੇਰਾ ਸੜਵਾਲੇ ਵਾਲਾ ਪ੍ਰੋਗਰਾਮ ਕੈਂਸਲ ਨਾ ਕਰ ਦਈਏ? ਹਾਂ ਮਾਸ਼ਾਅੱਲਾ ਸ਼ਾਦੀ ਤੇ ਮਠਾਈ ਬਣਦੀ ਪਈ ਹੈ, ਮੋਤੀਚੂਰ ਵਾਲੇ ਲੱਡੂ। ਕਿਸੇ ਸ਼ਾਦੀ 'ਤੇ ਦੇਖਣ ਨੂੰ ਮਿਲਦੇ ਆ ਇਹ, ਬਹੁਤ ਮੁਸ਼ਕਿਲ ਨਾਲ ਵੀ। तेल है ना, तेल क्या करना वो पराता लगा। सही हो भाई बोले रोज होके बैठो, कैमरे से नहीं होगी नहीं काम। ਬਾਹਰ ਨਾ ਮਹਿੰਦੀ ਦੀ ਰਸਮ ਚੱਲਣ ਡਈ ਹੈ, ਅਸੀਂ ਤੇ ਵੱਟ ਜਾ ਪੀਂਦੇ ਪਏ ਹਾਂ। ਤਬੀਅਤ ਬਹੁਤ ਖਰਾਬ ਹੋਈ ਅੱਜ, ਬੜਾ ਸਾਰਾ ਕੰਮ ਖਰਾਬ ਹੋਇਆ, ਤੁਹਾਨੂੰ ਮੈਂ ਦੱਸਣਾ ਬਾਅਦ ਵਿੱਚ। ਲੱਡੂ ਤਿਆਰ ਹੋ ਗਏ ਆ ਤੇ ਬਿਲਕੁਲ ਨਰਮ ਪਏ ਹਜੇ, ਅੰਦਰ ਵੀ ਪਏ ਆ। मजा आ गया। खाना चोकला यार रावण वध की रहने अगले अवतार दिन चंगे तो भाई जड़ाना ये बूंदी वाला तो नहीं। ਵਾਹਦ ਦੀ ਮਹਿੰਦੀ ਦਾ ਫੰਕਸ਼ਨ ਅਟੈਂਡ ਕਰਕੇ ਨਾ ਅਸੀਂ ਘਰ ਵਾਪਸ ਪਹੁੰਚ ਗਏ। ਉੱਥੇ ਤਬੀਅਤ ਮੇਰੀ ਇੰਨੀ ਖਰਾਬ ਹੋ ਗਈ ਨਾ, ਗੋਲੀਆਂ ਖਾ ਕੇ ਫਿਰ ਘੰਟਾ ਡੇਢ ਸੁੱਤਾ, ਤਾਂ ਜਾ ਕੇ ਮਹਿੰਦੀ ਦਾ ਫੰਕਸ਼ਨ ਜਿਹੜਾ ਨਾ ਅਟੈਂਡ ਕੀਤਾ। ਉਹ ਵੀ ਥੋੜ੍ਹਾ ਐਂਡ 'ਤੇ ਜਾ ਕੇ, ਸ਼ੁਰੂ 'ਚ ਨਾ ਮੇਰੇ ਕੋਲ ਰਹਿ ਗਿਆ ਸੀਗਾ। ਬਾਕੀ ਹੁਣ ਕੁਛ ਬਿਹਤਰ ਹੈ। ਪਾਕਿਸਤਾਨ 'ਚ ਇੱਕ ਮਸਲਾ ਹੋਰ ਵੀ ਹੈ ਨਾ, ਜੇ ਤੁਹਾਡੀ ਤਬੀਅਤ ਖਰਾਬ ਆ ਨਾ, ਤੁਹਾਨੂੰ ਮੂੰਹ ਜਿਹੜਾ ਨਾ ਥੋੜ੍ਹਾ ਮਾਸੂਮ ਬਣਾ ਕੇ ਰੱਖਣਾ ਪੈਂਦਾ, ਨਹੀਂ ਤਾਂ ਕੋਈ ਮੰਨਦਾ ਨਹੀਂ ਹੈਗਾ ਵੀ ਤੁਹਾਡੀ ਤਬੀਅਤ ਖਰਾਬ ਆ। ਦੂਜਾ ਜਿਹੜਾ ਸਾਡਾ ਅੱਜ ਨੁਕਸਾਨ ਹੋਇਆ, ਸਾਡੀ ਸੀ ਪਾਣੀ ਦੀ ਵਾਰੀ ਸ਼ਾਮੀ। ਤਬੀਅਤ ਖਰਾਬ ਹੋਣ ਦੀ ਵਜ੍ਹਾ ਤੋਂ, ਮਹਿੰਦੀ ਦੇ ਫੰਕਸ਼ਨ ਦੀ ਵਜ੍ਹਾ ਤੋਂ ਐਸਾ ਦਿਮਾਗ ਰਲਿਆ ਵੀ ਉੱਕਾ ਯਾਦ ਨਹੀਂ ਰਿਹਾ ਵੀ ਸ਼ਾਮੀ ਪਾਣੀ ਦੀ ਵਾਰੀ ਸੀਗੀ। ਨਾ ਕਿਸੇ ਨੂੰ ਕਿਹਾ ਪਾਣੀ ਲਾਉਣ ਦਾ ਅਤੇ ਨਾ ਆਪ ਲਾਇਆ ਜਾ ਕੇ। ਉਹ ਜਦੋਂ ਸੁੱਤਾ ਉੱਠਿਆ ਨਾ ਮੈਂ, ਫਿਰ ਯਾਦ ਆਇਆ ਯਾਰ ਪਾਣੀ ਦੀ ਵਾਰੀ ਸੀ, ਉਹ ਲੰਘ ਗਈ ਆ। ਪਾਣੀ ਦੀ ਵਾਰੀ ਸੀਗੀ ਸ਼ਾਮੀ 5:15 ਵਜੇ, ਅਤੇ ਮੈਨੂੰ ਯਾਦ ਆਇਆ 9:15 ਵਜੇ ਜਾ ਕੇ। ਆ ਜਿਹੜੇ ਹਲਵਾਈ ਲੱਡੂ ਬਣਾਉਂਦੇ ਪਏ ਸੀ, ਇਹ ਲੱਡੂ ਨਾ ਮੈਂ ਅੱਜ ਤੋਂ ਤਕਰੀਬਨ 1995-96 'ਚ ਮੇਰੇ ਮਾਮੂ ਦੀ ਸ਼ਾਦੀ ਹੋਈ ਸੀਗੀ, ਉਦੋਂ ਬਣਦੇ ਦੇਖੇ ਸੀਗੇ। ਮਾਮੂ ਦੀ ਸ਼ਾਦੀ 'ਤੇ ਨਾ ਹਲਵਾਈ ਬਣਾਉਂਦਾ ਪਿਆ ਸੀਗਾ, ਅਤੇ ਜਾਂ ਫਿਰ ਅੱਜ ਦੇਖੇ ਆ। ਉਸ ਤੋਂ ਇਲਾਵਾ ਹਾਲਾਂਕਿ ਕਿੰਨੀਆਂ ਸ਼ਾਦੀਆਂ ਅਟੈਂਡ ਕਰੀ ਦੀਆਂ, ਕਿਸੇ ਸ਼ਾਦੀ 'ਤੇ ਨਹੀਂ ਦੇਖੇ ਹੈਗੇ ਇਹ ਕੰਮ ਨਾ। ਸਾਡਾ ਅੱਜ ਦਾ ਵਲੌਗ ਇੱਦਾਂ ਹੀ ਸੀਗਾ। ਉਮੀਦ ਤੁਹਾਨੂੰ ਚੰਗਾ ਲੱਗਿਆ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।